ਹੁਣ ਕਦੀ ਪਿੰਡ ਯਾਦ ਆਇਆ ਆਪਣਾ? याद ही याद रात ਨੂੰ ख्वाब 10 ਸਾਲ ख्वाब ਆਉਂਦੇ ਰਹੇ ਉਹੀ। ਕੀ ख्वाब 'ਚ ਆਉਂਦਾ ਸੀ? ख्वाब 'ਚ ਉਹ ਆਉਂਦਾ ਸੀ ਜਿਵੇਂ ਮਿਲੇ ਹੋਏ ਜਿਵੇਂ ਵਿਚਾਲੇ ਪਏ ਨੇ। ਉਹਨੇ ਆਖਿਆ ਕੁਝ ਨਹੀਂ ਕਰਾਉਣਾ, ਸਿਰਫ ਸੰਡੇ ਜੋ ਕੇ ਜਿੱਥੇ ਗੱਦੀ ਤੇ ਬਹਿ ਰਹਿਣਾ। ਉਹਨਾਂ ਮੇਰੇ ਕੋਲ ਹਲ ਬੁਆਏ ਨੰਗੇ ਪੈਰੀਂ ਪੋਹ ਦੇ ਮਹੀਨੇ 'ਚ। ਹਾਂਜੀ ਮਜ਼ਦੂਰੀਆਂ ਕੀਤੀਆਂ? ਮਜ਼ਦੂਰੀਆਂ ਕੀਤੀਆਂ। 5 ਰੁਪਏ ਮਹੀਨੇ 5 ਵੀ ਨਹੀਂ ਦਿੱਤੇ, ਫਿਰ 4 ਰੁਪਏ ਦਿੱਤੇ ਸੀ। ਇਹ ਜ਼ਾਲਮ ਲੋਕ ਸੀ। ਪਿੰਡ 'ਚ ਨਹੀਂ ਮਰਿਆ ਸਾਡਾ ਤਾਇਆ, ਉੱਥੇ ਮਰਿਆ ਸੀ, ਕਤਲ ਹੋਇਆ ਜਿੱਥੇ ਉਹ ਤਾਹਰਪੁਰ ਪਿੰਡ 'ਚ ਗੁੱਜਰਾਂ ਦੇ ਗਏ। ਅੱਛਾ। ਹਾਂਜੀ ਉੱਥੇ ਉਹ ਸਮਾਨ ਲੈਣ ਗਏ, ਛਾਲ ਆ ਗਿਆ ਨਾ ਅੱਗੋਂ। ਹਾਂਜੀ ਅਤੇ ਉਹ ਸਮਾਨ ਲੈਣ ਗਏ, ਇੱਕ ਉਹਨੇ ਗੁੱਜਰ ਨੇ ਆਪਣੀ ਬੁੱਢੀ ਘੱਲੀ ਆ ਅਤੇ ਮਾਂ ਘੱਲੀ ਆਪਣੀ, ਅਤੇ ਬਈ ਉੱਥੋਂ ਸਮਾਨ ਲਿਆਓ ਸਾਡੇ ਉਹਨਾਂ ਦੇ ਪਿੰਡ ਲਾਗੇ ਸੀ। ਅੱਛਾ। ਉੱਥੋਂ ਸਮਾਨ ਲੈਣ ਗਏ, ਅੱਗੇ ਛਾਲ ਆ ਗਿਆ ਨਾ। ਹਾਂਜੀ। ਅਤੇ ਸਮਾਨ ਲੈਣ ਗਏ, ਉਹ ਰਾਜ ਕਮਾਦ ਦੇ ਵਿੱਚ ਕਤਲ ਕਰੇ ਪਏ। ਬੰਦੇ ਦੇਖੇ ਫਿਰ ਸਾਡੇ ਵੱਲ ਦੇ ਗਏ ਆ। ਅੱਛਾ। ਬੰਦੇ ਗਏ ਜਾ ਕੇ ਦੇਖੇ ਦੋਵੇਂ ਕਤਲ ਕਰੇ ਪਏ ਕਮਾਦ ਵਿੱਚ। ਮੈਂ ਡੰਗਰ ਖੋਲ੍ਹੇ ਅਜੇ ਛੱਪੜ ਕੰਢੇ ਮੈਂ ਡੰਗਰ ਮੱਝਾਂ 2 ਝੋਟੀਆਂ ਸੀ, ਇੱਕ ਪਹਿਲੇ ਸੂਆ ਸੂਈ, ਇੱਕ ਦੂਜੇ ਸੂਆ ਸੂਈ। ਉਹ ਜਨਾਬ ਉਹਨੂੰ ਮੈਂ ਛੱਪੜ 'ਚ ਬਹਿ ਗਈਆਂ, ਮੈਂ ਤੇ ਢੱਗੇ ਤੇ ਗਾਂ, ਇੱਕ ਗਾਂ ਤੇ ਇੱਕ ਬੱਚਾ, 2 ਢੱਗੇ ਉਹ ਛੱਪੜ ਕੰਢੇ ਖੜੇ ਨੇ ਅਤੇ ਉਧਰੋਂ ਸਿੱਖਾਂ ਦਾ ਕਾਫਲਾ ਆ ਗਿਆ। ਅੱਛਾ। ਮੈਂ ਪੁੰਛਾਂ ਫੜ ਕੇ ਨਾ ਢੱਗਿਆਂ ਦੀ ਪੁੰਛਾਂ ਫੜ ਕੇ ਇੱਕ ਛੱਪੜ ਲੰਘਿਆ, ਫਿਰ ਉਹਨਾਂ ਕੋਠਿਆਂ 'ਤੇ ਚੜ੍ਹੇ ਆ, ਕੋਠਿਆਂ 'ਤੇ ਚੜ੍ਹੇ ਅਤੇ ਫਿਰ ਉਹਨਾਂ ਨੇ ਵਾ ਫੈਰ ਕਰੇ। ਅੱਛਾ। ਵੀ ਕਿਹੜਾ 1-2 ਬੰਦਾ ਭੱਜ ਜਾਵੇ। ਹਾਂਜੀ। ਤੇ ਸਾਡੇ ਲਾਗੇ ਮੁਸਲਮਾਨਾਂ ਕੋਈ ਪਿੰਡ ਨਹੀਂ ਸੀ ਹੈਗਾ। ਤੁਹਾਡੇ ਉਸ ਪਿੰਡ ਦੇ? ਹਾਂਜੀ, ਸਾਡਾ ਪਿੰਡ ਇਕੱਲਾ ਸੀ, ਸਿਰਫ 4 ਚੁਫੇਰੇ ਹਿੰਦੂ ਰੰਗੜ, ਹਿੰਦੂ ਜੱਟ। ਹਾਂਜੀ, ਹਿੰਦੂ ਸਾਰੇ ਹਿੰਦੂ ਰਾਜਪੂਤ। ਅੱਛਾ। 4 ਚੁਫੇਰੇ ਸਾਡੇ ਉਹੀ ਸੀ, ਪਰ ਸਾਨੂੰ ਉਹਨਾਂ ਨੇ ਕੁਛ ਨਹੀਂ ਕਹਿਣਾ ਸੀ। ਰਾਤ ਨੂੰ ਫਿਰ ਨਿਕਲ ਕੇ ਜੰਗਲ ਦੇ ਵਿੱਚੋਂ ਨਿਕਲ ਕੇ ਉੱਥੇ ਚਲੇ ਗਏ ਆ। ਅੱਛਾ। ਫਿਰ ਸਾਡਾ ਵਾਲਦ ਇੱਕ ਮੇਰੀ ਭੈਣ ਸੀ, ਇੱਕ ਮੈਨੂੰ ਲੈ ਆਇਆ ਵੀ ਲੰਗਰ ਲੂੰਗਰ ਖੋਲ੍ਹਣ ਨੂੰ ਪਿੱਛੇ ਪਿੰਡ। ਹਾਂਜੀ, ਰਾਤ ਨੂੰ ਅਸੀਂ ਆਪਣੇ ਉਹਨਾਂ ਜੱਟਾਂ ਦੇ ਪਿੰਡ ਚਲੇ ਜਾਣਾ ਡੰਗਰ ਬੰਨ੍ਹ ਕੇ। ਹਾਂਜੀ, ਅਤੇ ਸਵੇਰੇ ਅਸੀਂ ਆਉਣਾ ਫਿਰ ਡੰਗਰ ਖੋਲ੍ਹ ਲੈਣੇ। ਸਮਾਨ ਸਮੂਨ ਆਪਣਾ ਕੋਈ ਨਹੀਂ ਸੀ ਚੱਕਿਆ? ਕੋਈ ਸਹਿ ਨਹੀਂ ਚੁੱਕੀ, ਬਿਲਕੁਲ ਘਰ ਭਾਰੀ ਭਰਾ ਛੱਡੇ। अस्सलाम वालेकुम, सत श्री अकाल, आदाब दोस्तों। सब दा पंजाब की टीम इस टाइम अंबाला ज़िला के बजुर्गों के कोल बैठे हैं जिन्हों ने 47 ਨੂੰ अपने पिंडे उत्ते हंडाया। इन्हों को पुछांगे 47 ਦੇ ਵਿੱਚ ਕੀ हालात पैदा होए ਜਿਹੜਾ ਇਹਨਾਂ ਨੂੰ अपने पिंड छड़ने पे, तो इन्हों का सफ़र किदां रहा। आओ मिलते हैं तो गलबात साझी करते हैं। अस्सलाम वालेकुम। वालेकुम सलाम। की हाल चाल है बजुर्गो? शुक्र अल्लाह का। की नाम है अपना? अब्दुल गफूर। अब्दुल गफूर। तुहाडे वालिद साहब दा? अब्दुल रहमान। अब्दुल रहमान। ते दादा जी दा? दादा जी उदम उदहम। उदहम। हाँ जी, दादा नाम उदम। सही हो गया। केड़ी बरादरी अपनी? डोगर। डोगर। अच्छा, हिंदुस्तान दी गल्लां पुछण आए तुहाडे कोल? हाँ जी। हिंदुस्तान दे विच अपना केड़ा पिंड हुंदा सी? खानूवाला सी। खानूवाला। हाँ जी। इहदे लागे लागे केड़े पिंड लगदे सी? लागे पाई ते चंतपुर, लेदी, ललाड़ी। हाँ जी। ਤੇ ਅੱਗੇ ਜਿਵੇਂ ਸਾਡਾ ਮੰਡੀ ਨਾ ਇੱਥੋਂ, ਹਾਂਜੀ, ਜਿੰਨੀ ਮੰਡੀ ਦੂਰ ਇੰਨੀ ਦੂਰ ਸੀ ਆ ਸ਼ਹਿਰ। ਅੱਛਾ। ਦੁੱਧ ਜਾਂਦਾ ਸੀ ਇੱਕ ਟਾਈਮ ਸਵੇਰ ਦਾ। ਅੱਛਾ। ਉਦੋਂ ਦੁੱਧ ਬੰਦ ਹੋ ਗਏ ਸੀ ਫਿਰ ਸਾਰੇ। ਹਾਂਡੀ ਝਾਟੀਆਂ ਭਰੀ ਭਰਾਈ ਛੱਡੀ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਪਿੰਡ ਦੇ ਵਿੱਚ? ਸਾਡੇ ਪਿੰਡ 2 ਫਕੀਰਾਂ ਦੇ ਘਰ ਸੀ, 2 ਲੁਹਾਰਾਂ ਦੇ ਘਰ ਸੀ। ਉਹ ਲੁਹਾਰੇ ਦਾ ਕੰਮ ਕਰਦੇ ਸੀ। ਅੱਛਾ। ਤੇ ਜਿਹੜੇ ਫਕੀਰ ਉਹ ਤਰਖਾਣੇ ਦਾ ਕੰਮ ਕਰਦੇ ਸੀ। ਸਹੀ ਹੋ ਗਿਆ। ਲੱਕੜ ਲੁਕੜ ਦਾ ਹਾਲ ਬੁਲ तहसील का नहीं पता, जिले का पता? जिला अंबाला। सही हो गया। अच्छा बजुर्गो, पिंड दे विच मस्जिदां कितनियां सी? एको मस्जिद सी सिर्फ। पक्की सी कि कच्ची? पक्की। अच्छा, पक्की मस्जिद सी। हाँ जी। किहड़े पासे सी पिंड दे? पिंड दे चढ़दे बन्ने। अच्छा, चढ़दे पासे। हाँ जी। ते तुहाडा जिहड़ा घर सी ओह किहड़े पासे सी? साडा घर विचकार सी। पिंड दे विचकार सी? हाँ जी, लहंदे पासे सी, पिंड दे नाल ही बिल्कुल। अच्छा अच्छा अच्छा, लहंदे पासे। ਜਿਹੜੇ ਆਲੇ ਦੁਆਲੇ ਪਿੰਡ ਤੁਸੀਂ ਦੱਸੇ ਨੇ, ਹਾਂਜੀ, ਇਹ ਮੁਸਲਮਾਨਾਂ ਦੇ ਪਿੰਡ ਹੁੰਦੇ ਸੀ ਜਾਂ ਹਿੰਦੂਆਂ ਦੇ ਜਾਂ ਸਿੱਖਾਂ ਦੇ? ਹਿੰਦੂਆਂ ਦੇ, ਸਿੱਖਾਂ ਦੇ ਨਹੀਂ ਸੀ। ਹਿੰਦੂ ਗੁੱਜਰ। ਅੱਛਾ। ਤੇ ਹਿੰਦੂ ਰਾਜਪੂਤ। ਅੱਛਾ, ਹਿੰਦੂ ਰਾਜਪੂਤ ਤੇ ਹਿੰਦੂ ਪਠਾਨ। ਅੱਛਾ, ਹਿੰਦੂ ਪਠਾਨ ਵੀ ਹੁੰਦੇ ਨੇ? ਹਾਂਜੀ, ਪਠਾਨ ਵੀ ਹਿੰਦੂ, ਸਾਰੀ ਕੌਮਾਂ 'ਚ ਸੀ। ਅੱਛਾ। ਹਾਂਜੀ। ਇਹ ਤਾਂ ਸਾਨੂੰ ਜਿਹੜੇ ਹਿੰਦੂ ਸੀ ਨਾ, ਹਾਂਜੀ, ਉਹਨਾਂ ਨੇ ਸਾਡਾ ਸਾਥ ਦਿਆ। ਅੱਛਾ। ਹਾਂਜੀ, ਉਹ ਕਤਲੇਆਮ 'ਚ ਨਹੀਂ ਰਲੇ, ਕਿਸੇ ਨਾਲ ਵੀ ਨਹੀਂ ਰਲੇ, ਵਿੱਚ ਭਲੇ ਮਨਸ ਆਦਮੀ ਸੀ ਬਹੁਤ ਸਾਰੇ। ਸਹੀ ਹੋ ਗਿਆ। ਹਾਂਜੀ, ਜਿਵੇਂ ਇੱਥੇ ਠੱਠਾ ਬਹਾਦਰ ਸ਼ਾਹ ਦੇ ਵੇਖਿਆ? ਹਾਂਜੀ, ਦੇਖਿਆ? ਹਾਂਜੀ। ਇੱਕ ਪਿੰਡ ਸੀ ਨਾਲ
ਤੇ ਜਦੋਂ ਕੋਈ ਆਉਂਦੇ ਸੀ ਨਾ ਲਾਓ ਤਾਂਗਲੀਆਂ ਸੰਗਲ ਚੁੱਕੇ ਸਾਡੇ ਪਿੰਡ ਨੂੰ ਸਾਡੇ ਨਾਲ ਰੱਖਦੇ ਸੀ। ਅੱਛਾ ਹਾਂਜੀ। ਸਹੀ। ਪਿੰਡ ਦੇ ਵਿੱਚ ਜਿਹੜੀ ਜ਼ਮੀਨ ਸੀ ਆਪਣੀ, ਹਾਂਜੀ, ਉੱਥੇ ਵਾਹੀ ਕਿਹੜੀ ਹੁੰਦੀ ਸੀ? ਖੂਹਾਂ ਦੀ ਹੁੰਦੀ ਸੀ ਜਾਂ ਨਾ ਖੂਹ ਸੀ ਤੇ ਨਾ ਸੀ ਨਹਿਰ। ਅੱਛਾ। ਹਾਂਜੀ। ਬਿਰਾਨੀ ਇਲਾਕਾ, ਪਹਾੜਾਂ ਲਾਗੇ ਸੀ, ਜਿਵੇਂ ਇੱਥੋਂ ਗਜਾਣਾ ਹੈ। ਅੱਛਾ। ਗਜਾਣੇ ਦਾ ਪਤਾ ਹੈ? ਹਾਂਜੀ। 8 ਦਿਨੀ ਬਾਰਿਸ਼ ਹੋਣੀ ਆ। ਅੱਛਾ। ਸਿਰਫ ਬਾਰਿਸ਼ से सारी फसल होनी। सही। मुंजियाँ भी, कमाद भी, मकइयाँ भी, हर चीज़ होनी। हाँ जी। अपनी जमीन वाहवा सी उत्थे? हाँ जी। अपना डेरा किहड़ी साइड ते सी? डेरा कोई नहीं सी, पिंड च रहिंदे सी। डेरा किसे नहीं सुनदा। हवेलियां शवेलियां पिंड च ही बनाईयां? पिंड दे विच ही। सही हो गया। ਉੱਥੇ ਕੋਈ ਇੰਜ ਦੀ ਜਗ੍ਹਾ ਬਣਾਈ ਹੋਈ ਸੀ ਜਿੱਥੇ ਬਜ਼ੁਰਗ ਬਹਿ ਕੇ ਕੋਈ ਗੱਲ ਮਸ਼ਵਰਾ ਕਰਦੇ? ਇੱਧਰ ਬੈਠਕਾਂ ਦੇ ਨੇ ਬਗਲਿਆਂ ਦੇ ਬੰਗਲੇ। ਅੱਛਾ, ਬੰਗਲਾ ਬਣਾਇਆ ਸੀ? ਬੰਗਲੇ ਬਣਾਏ ਸੀ ਸਾਡੇ ਦਾਦੇ ਦਾ। ਅੱਛਾ, ਉਹ ਪਿੰਡ ਦੇ ਵਿੱਚ ਘਰ ਹੀ ਸੀ? ਹਾਂ, ਨਹੀਂ ਸਾਈਡ ਤੇ ਸੀ ਆਪਣਾ, ਇੱਧਰ ਨਾਲ ਲੰਦੇ ਪਾਸੇ। ਕੋਈ ਬੂਟੇ ਛੋਟੇ ਵੀ, ਦਰਖਤ ਵੀ ਲੱਗੇ ਸੀ? ਨਹੀਂ, ਦਰਖਤ ਪੈੜੀਆਂ 'ਚ ਬੜੇ ਸੀ, ਕੋਈ ਹਿਸਾਬ ਹੀ ਨਹੀਂ। ਅੱਛਾ ਅੱਛਾ ਅੱਛਾ। ਪਿੰਡ ਦੇ ਵਿੱਚ ਕੋਈ ਮੇਲਾ ਵੀ ਲੱਗਦਾ ਸੀ? ਨਾ। ਕੋਈ ਆਲੇ ਦੁਆਲੇ ਪਿੰਡਾਂ 'ਚ? ਕੋਈ ਲਾਮੇ ਲੱਗਦਾ ਸੀ ਜਾ ਕੇ, ਜਿਵੇਂ ਇੱਥੋਂ ਜਾਣਾ ਨਾ ਇੰਨੀ ਕੁ ਦੂਰ ਜਾ ਕੇ ਸਾਲ ਪਿੱਛੇ ਮੇਲਾ ਲੱਗਦਾ ਸੀ। ਅੱਛਾ, ਉੱਥੇ ਲੱਗਦਾ ਸੀ? ਹਾਂਜੀ। ਸਹੀ ਹੋ ਗਿਆ। ਸਕੂਲ ਹੈ ਸੀ ਪਿੰਡ ਦੇ ਵਿੱਚ? ਨਹੀਂ, ਕੋਈ ਨਹੀਂ। ਕਿੱਥੇ ਪੜ੍ਹਨ ਜਾਂਦੇ ਸੀ ਬੱਚੇ? ਬੱਚੇ ਜਾਣੇ ਇੱਕ ਪਿੰਡ ਲੰਘ ਕੇ ਨਾ, ਹਾਂਜੀ, ਤੇ ਦੂਸਰੇ ਜਿਵੇਂ ਆ ਕੋਟ ਸੰਧਾ ਲੰਘ ਕੇ ਤੇ ਅੱਗੇ ਆਪਣਾ ਜਿਵੇਂ ਹੋਇਆ ਮੱਲਾ ਸਿੰਘ ਦਾ ਡੇਰਾ, ਇੰਨੀ ਦੂਰ ਸੀ। ਉੱਥੇ ਬੱਚਾ, ਉੱਥੇ ਪੜ੍ਹਾਈ ਕੋਈ ਨਹੀਂ ਸੀ ਹੈਗੀ। ਅੱਛਾ ਅੱਛਾ। ਮੈਂ ਪੜ੍ਹਾਈਆਂ ਸੀ ਮਸਜਿਦ ਦੀਆਂ। ਸਹੀ। ਅੱਛਾ, ਮੌਲਵੀ ਵੀ ਪੜ੍ਹਦੇ ਸੀ? ਮੌਲਵੀ ਮਸਜਿਦ ਪੜ੍ਹਦੇ ਸੀ ਬੱਚੇ। ਜੀ। ਸਾਡੇ ਤਾਏ ਦਾ ਪੁੱਤਰ ਸੀ, ਕੋਈ ਜਾਂਦਾ ਸੀ ਇਕੱਲਾ। ਅੱਛਾ। ਕੋਈ ਨਹੀਂ, ਦੂਸਰੀ ਪੜ੍ਹਾਈਆਂ ਪੜ੍ਹਾਈਆਂ ਕੋਈ ਨਹੀਂ ਸੀ। ਤਾਏ ਦਾ ਪੁੱਤਰ ਪੜ੍ਹਦੇ ਸਨ? ਆਹੋ, ਪੜ੍ਹਦਾ ਸੀ, ਮੇਰੇ ਨਾਲ ਸਾਲ ਵੱਡਾ ਸੀ ਉਹ। ਉਹ ਵੀ ਫੌਤ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਸਿੱਖਾਂ ਦਾ ਕੋਈ ਵੀ ਘਰ ਨਹੀਂ ਸੀ? ਨਹੀਂ, ਕੋਈ ਸਿੱਖਾਂ ਦਾ ਘਰ ਨਹੀਂ। ਈਸਾਈਆਂ ਦਾ, ਚਮਾਰਾਂ ਦਾ? ਨਾ ਝਾਈਆਂ ਦਾ, ਨਾ ਚਮਾਰਾਂ ਦਾ। ਜਿਹੜੇ ਹਲ ਬੰਦੇ ਸੀ ਉਹ ਲਾਮੇ ਰਹਿੰਦੇ ਸੀ। ਅੱਛਾ। ਜਿਹੜੇ ਸਾਡੇ ਹਲ ਬੰਦੇ ਸੀ, ਚਮਾਰ ਕਹਿੰਦੇ ਸੀ ਤੇ ਸਾਈ ਕਹਿੰਦੇ ਨਾ, ਤੇ ਚਮਾਰ ਕਹਿੰਦੇ ਸੀ। ਹਾਂਜੀ ਹਾਂਜੀ। ਸਹੀ ਹੋ ਗਿਆ, ਸਹੀ ਹੋ ਗਿਆ। ਉਂਝ ਜਿਹੜੇ ਆਲੇ ਦੁਆਲੇ ਪਿੰਡ ਸਨ ਹਿੰਦੂਆਂ ਦੇ, ਤੁਸੀਂ ਦੱਸਿਆ, ਇਹਨਾਂ ਦਾ ਆਪਸ 'ਚ ਤੁਹਾਡੇ ਨਾਲ ਵਰਤਾਓ ਹੈਗਾ ਸੀ ਆਉਣ ਜਾਣ ਨੂੰ ਜਦੋਂ ਤੁਹਾਡੇ? ਉਹ ਬੜੇ ਮੈਂ ਕਿਹਾ ਸੱਜਣ ਨਾਲ। ਅੱਛਾ। ਜਿੰਨੇ ਠੱਠਾ ਬਹਾਦਰ ਸ਼ਾਹ ਦਾ ਨਾ, ਹਾਂਜੀ, ਉਹਨਾਂ ਸਾਰਾ ਇਸ ਤਰ੍ਹਾਂ ਸੀ ਜਿਵੇਂ ਸਗੇ ਭਰਾਵਾਂ ਦਾ ਪਿਆਰ ਹੁੰਦਾ। ਅੱਛਾ, ਆਉਂਦੇ ਜਾਂਦੇ ਸੀ? ਉਹਨਾਂ ਆਉਂਦੇ ਜਾਂਦੇ ਉਹਨਾਂ ਛੋਟਾ ਇੱਕ ਰੱਖਿਆ ਹੁੰਦਾ ਸੀ ਸਿਰਫ। ਅੱਛਾ। ਛੋਟਾ ਨਾ 4 ਬਾਲ ਛੱਡੇ ਹੁੰਦੇ ਇੱਥੇ। ਹਾਂਜੀ। ਉਹ ਰੱਖਿਆ ਸੀ। ਬੜੇ ਭਲੇ ਮਨ ਆਦਮੀ ਸੀ। ਪਿੰਡ ਦੀਆਂ ਨੰਬਰਦਾਰੀਆਂ ਕਿੰਨੀਆਂ ਸੀ? ਇੱਕੋ ਹੀ ਇਕੱਲਾ। ਕੀ ਨਾਂ ਸੀ ਨੰਬਰਦਾਰ ਦਾ? ਨੰਬਰਦਾਰ ਦਾ ਨਾਂ ਸੀ ਆਪਣਾ, ਭੁੱਲ ਗਿਆ ਮੈਨੂੰ। ਅੱਛਾ, ਡੋਗਰਾਂ ਵਿੱਚੋਂ ਹੀ ਸੀ? ਡੋਗਰਾਂ 'ਚ। ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਸਭ ਨੂੰ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ? ਜ਼ਮੀਨ ਭਾਂਡੇ ਵਾਲਾ ਸੀ ਸਾਡਾ ਦਾਦਾ ਲੱਗਦਾ ਸੀ। ਅੱਛਾ। ਉਹਦੀ ਜ਼ਮੀਨ ਜ਼ਿਆਦਾ ਸੀ। ਅੱਛਾ, ਉਹਨਾਂ ਦੀ ਜ਼ਿਆਦਾ ਜ਼ਮੀਨ ਸੀ? ਹਾਂਜੀ। ਸਹੀ ਹੋ ਗਿਆ। ਚੌਧਰੀ ਵੀ ਸੀ। ਹਾਂਜੀ, ਚੌਧਰੀ ਵੀ ਹੈ ਸੀ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਨੇ ਦੱਸੋ, ਜਦੋਂ 47 ਦੀ ਵੰਡ ਹੋਈ ਜੀ, ਕਿਸ ਤਰ੍ਹਾਂ ਤੁਸੀਂ ਲੋਕ ਪਿੰਡ ਛੱਡਿਆ, ਕਿਸ ਤਰ੍ਹਾਂ ਪਤਾ ਲੱਗਿਆ? ਅਸੀਂ ਤਾਂ ਤੁਹਾਨੂੰ ਦੱਸਿਆ ਨਾ, ਜਦੋਂ ਸਾਡੇ ਕੋਲ ਤਲਾਹ ਆਇਆ ਨਾ ਕਿ ਜਿਹੜੇ ਉਹ ਸਾਨੂੰ ਤਲਾਹ ਦਿੰਦੇ ਸੀ ਵੀ ਕਾਂਗਰਸ ਨੂੰ ਵੋਟ ਦਿਓ, ਤੁਹਾਨੂੰ ਕੋਈ ਨਹੀਂ ਲਾਉਂਦਾ। ਅੱਛਾ। ਹਾਂਜੀ। ਇਹੋ ਤਾਂ 2 ਟਾਈਮਾਂ ਸੀ, ਇੱਕ ਮੁਸਲਿਮ ਲੀਗ ਜਾਂ ਕਾਂਗਰਸ। ਅੱਛਾ। ਹਾਂਜੀ। ਉਹਨੇ ਇੱਕ ਕਾਂਗਰਸ ਨੂੰ ਵੋਟ ਦਿਓ, ਤੁਹਾਨੂੰ ਤੁਸੀਂ ਇੱਥੇ ਬੈਠੇ ਹੋ। ਜਿਨ੍ਹਾਂ ਨੇ ਵੋਟ ਉਹਨਾਂ ਨੂੰ ਦਿੱਤੇ ਨਾ ਕਾਂਗਰਸ ਨੂੰ, ਉੱਥੇ ਦੇ ਜਿੰਨੇ ਪਾਕਿਸਤਾਨ 'ਚ ਨਹੀਂ ਆਏ, ਇਸ ਤੋਂ ਜ਼ਿਆਦਾ ਉੱਥੇ ਨੇ। ਇੰਡੀਆ ਦੇ ਉਸ ਤੋਂ ਜ਼ਿਆਦਾ ਨੇ, ਉਹਨਾਂ ਨੇ ਵੋਟ ਕਾਂਗਰਸ ਨੂੰ ਦਿੱਤੇ ਸੀ। ਅੱਛਾ। ਹਾਂਜੀ। ਸਹੀ। ਤੇ ਤੁਹਾਡੇ ਪਿੰਡ ਵੀ ਵੋਟ ਪਏ ਫਿਰ? ਨਹੀਂ, ਸਾਡੇ ਤੋਂ ਪਹਿਲਾਂ ਪਏ ਹੋਣੇ ਉਦੋਂ ਕੁਝ। ਅੱਛਾ। ਫਿਰ ਕੀ ਸਲਾਹ ਮਸ਼ਵਰਾ ਕੀਤਾ ਤੁਸੀਂ ਲੋਕਾਂ ਨੇ? ਕੋਈ ਵੱਡਿਆਂ ਨੂੰ ਪਤਾ ਹੁੰਦਾ ਨਾ, ਅਸੀਂ ਤਾਂ ਹਿਸਾਬ ਨਾਲ 10-12 ਸਾਲ ਦਾ, ਹੁਣ ਤੋਂ ਛੋਟੇ ਹੁੰਦੇ ਉਹਦੇ ਤੋਂ 10-12 ਸਾਲ ਤੱਕ ਮੇਰੀ ਨਹੀਂ ਪਤਾ ਕਿਸ ਤਰ੍ਹਾਂ ਲੱਗਿਆ ਸੀ ਕਿ ਉਜਾੜੇ ਪੈਣ ਲੱਗੇ ਨੇ ਇੱਥੋਂ? ਪਹਿਲਾਂ ਹੀ ਪਤਾ ਲੱਗਿਆ ਸੀ ਵੀ ਆ ਹਿੰਦੁਸਤਾਨ ਤੋਂ ਉਹ ਲੰਘਦੇ ਸੀ ਨਾ ਜਿਹੜੇ ਹਿੰਦੂ ਲੋਕ ਸਾਡੇ, ਉਹ ਸਾਡੇ ਖੂਹ ਦੇ ਵਿੱਚ ਇੱਕ ਲੋਹੇ ਦਾ ਵਾਰ ਰੱਖਿਆ ਸੀ, ਡੋਲ। ਅੱਛਾ। ਹਾਂਜੀ, ਜਿਹੜਾ ਆਵੇ ਪਾਣੀ ਪੀਓ ਉੱਥੇ ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਖੂਹ ਚੜ੍ਹਦੇ ਪਾਸੇ ਨਾਲ ਸੀ ਇਹਦੇ। ਅੱਛਾ। ਪਿੰਡ ਦੇ ਨਾਲ ਹੀ ਬਿਲਕੁਲ। ਤੇ ਉਹਨਾਂ ਨੇ ਆ ਡੋਲ ਮਾਂਜਣਾ, ਇੰਨਾ ਪਰਹੇਜ਼ ਕਰਦੇ ਸੀ। ਅੱਛਾ। ਉਹਨਾਂ ਡੋਲ ਜਿਹੜਾ ਨਾ ਮੁਸਲਮਾਨਾਂ ਦਾ, ਉਹਨਾਂ ਨੇ ਪਹਿਲੋਂ ਉਹ ਸੁੱਕੀ ਗਿੱਲੀ ਰੇਤ ਨਾਲ ਮਾਂਜਣਾ। ਹਾਂਜੀ। ਫਿਰ ਸੁੱਕੀ ਨਾਲ ਮਾਂਜਣਾ। ਅੱਛਾ। ਫਿਰ ਉਹਨਾਂ ਨੇ ਜਨਾਬ ਕੱਪੜਾ ਫੇਰਨਾ ਵਿੱਚ। ਅੱਛਾ। ਫਿਰ ਉਹਦੇ ਨਾਲ ਕੱਢ ਕੇ ਪਾਣੀ ਪੀਣਾ। ਵਾਹ ਬਈ ਵਾਹ, ਇੰਨਾ ਪਰਹੇਜ਼ ਕਰਦੇ ਮੁਸਲਮਾਨਾਂ ਦਾ। ਇੰਨਾ ਪਰਹੇਜ਼ ਕਰਦੇ? ਹਾਂਜੀ, ਮੁਸਲਮਾਨਾਂ ਦਾ ਪਰਹੇਜ਼ ਹੀ ਨਹੀਂ।
ਹੁਣ ਤਾਂ ਹਰ ਸਾਈਡ ਰਗੜੀ ਫਿਰਦੇ ਨੇ। ਅੱਛਾ, ਨਹੀਂ ਮੈਨੂੰ ਉਹ ਚੀਜ਼ ਦੱਸੋ ਕਿ ਵੰਡ ਜਦੋਂ ਹੋਈ ਹਾਂਜੀ, ਕਿਸ ਤਰ੍ਹਾਂ ਤੁਸੀਂ ਲੋਕ ਉੱਠੇ? ਸਾਨੂੰ ਪਹਿਲਾਂ ਤਲਾਹ ਮਿਲ ਗਈ ਸੀ। ਜਦੋਂ ਉਹ ਜਾਂਦੇ ਸੀ ਨਾ ਲੋਕ ਪੜ੍ਹੇ ਲਿਖੇ, ਸਾਡੇ ਲੋਕ ਸੀ ਸਾਰੇ ਅਨਪੜ੍ਹ। ਅੱਛਾ। ਡੰਗਰਾਂ ਵਰਗੇ ਅਨਪੜ੍ਹ ਸੀ ਸਾਰੇ, ਇਹ ਜਲਸਿਆਂ ਜੁਲਸਾਂ ਨਹੀਂ ਸੀ ਜਾਂਦੇ। ਉਹ ਜੱਟ ਆਉਂਦੇ ਸੀ, ਉਹ ਸਾਡੇ ਪਿੰਡੋਂ ਲੰਘ ਕੇ ਨਾ ਹਾਂਜੀ ਅਗਲੇ ਪਿੰਡ ਜਾਂਦੇ, ਜਿਵੇਂ ਮੈਂ ਦੱਸਿਆ ਠੱਠਾ ਬਹਾਦਰ ਸ਼ਾਹ ਦਾ। ਹਾਂਜੀ। ਤੇ ਉਹਨਾਂ ਦੱਸਿਆ ਵੀ ਤੁਹਾਡਾ ਪਾਕਿਸਤਾਨ ਬਣ ਗਿਆ। ਅੱਛਾ। ਹਾਂਜੀ, ਉਹ ਜਨਾਬ ਵੇਲੀ ਸਾਨੂੰ ਤਾਂ ਫਿਰ ਸਾਰਾ ਪਿੰਡ ਨਿਕਲ ਗਿਆ। ਹਾਂਜੀ, ਲਾਗੇ ਲਾਗੇ ਪਿੰਡ ਨਾ ਜਿਵੇਂ ਸਿੰਘਪੁਰਾ ਹੈ, ਉੱਥੇ ਵੀ ਹੱਲਾ ਪੈ ਗਿਆ, ਤੇ ਚੂੜਕਾਣਾ ਉੱਤੇ ਵੀ ਹੱਲਾ ਪੈ ਗਿਆ। ਅਸੀਂ ਵਿਚਕਾਰ ਪਿੰਡ ਦੇ, ਸਾਡੇ ਲਾਗੇ ਮੁਸਲਮਾਨਾਂ ਦਾ ਕੋਈ ਪਿੰਡ ਨਹੀਂ ਸੀ ਹੈਗਾ। ਤੁਹਾਡੇ ਉਸ ਪਿੰਡ ਦੇ? ਹਾਂਜੀ, ਸਾਡਾ ਪਿੰਡ ਇਕੱਲਾ ਸੀ, ਸਿਰਫ ਚਾਰ ਚਫੇਰੇ ਹਿੰਦੂ ਰੰਗੜ, ਹਿੰਦੂ ਜੱਟ। ਹਾਂਜੀ, ਹਿੰਦੂ ਸਾਰੇ ਹਿੰਦੂ ਰਾਜਪੂਤ। ਅੱਛਾ। ਚਾਰ ਚਫੇਰੇ ਸਾਡੇ ਉਹੀ ਸੀ, ਪਰ ਸਾਨੂੰ ਉਹਨਾਂ ਨੇ ਕੁਝ ਨਹੀਂ ਕਹਿਣਾ ਸੀ। ਸਾਡੇ ਤੇ ਹਮਲਾ ਤਾਂ ਨਹੀਂ ਕੀਤਾ ਉਹਨਾਂ ਲੋਕਾਂ ਨੇ? ਨਹੀਂ, ਉਹ ਜਿਹੜੇ ਸੀ ਨਾ ਸਾਡੇ ਪਿੰਡ ਦੇ, ਉਹ ਤੋਂ ਸਾਡੇ ਸਾਥ ਦਿੰਦੇ ਸੀ ਸਗੋਂ। ਅੱਛਾ। ਹਾਂਜੀ, ਜਿਸ ਵੇਲੇ ਸਾਡੇ ਪਿੰਡ 'ਤੇ ਹਮਲਾ ਹੋਇਆ ਨਾ, ਮੈਂ ਮੱਝਾਂ ਖੋਲੀਆਂ, ਗਾਂ ਖੋਲੀ, ਢੱਗੇ ਖੋਲੇ। ਅੱਛਾ। ਤੇ ਛੱਪੜ ਸੀ ਪਿੰਡ ਦੇ ਨਾਲ ਹੀ। ਹਾਂਜੀ, ਤੇ ਉਹ ਮੱਝਾਂ ਛੱਪੜ 'ਚ ਬਹਿ ਜਾਂਦੀਆਂ ਨੇ, 2 ਢੱਗੇ ਤੇ 1 ਗਾਂ ਤੇ 1 ਬੱਚਾ। ਉਹ ਉਹਦੇ ਮੇਰੇ ਕੋਲ ਸੀ ਬਲਮ, ਬਲਮਾਂ ਬਣਾਈਆਂ ਸੀ ਨਾ, ਬੱਚੀਆਂ ਛੋਟੀਆਂ ਨੂੰ ਬੱਚੀਆਂ ਲਾ ਲਾ ਕੇ ਅੱਗੇ। ਅੱਛਾ। ਇੱਕ ਸੂਆ ਲਾਉਂਦੇ, ਉਹ ਬਲਮ ਹੁੰਦੀ, ਉਹ ਬਰਛੀ ਹੁੰਦੀ ਛੋਟੀ ਲਾਈ ਹੋਈ। ਹਾਂਜੀ, ਤੇ ਆਪਣਾ ਦਫਾ ਕਰਦੇ ਸੀ ਨਾ। ਸਹੀ। ਤੇ ਸਾਡੇ ਪਿੰਡ ਦੇ ਨੰਬਰਦਾਰ ਸੀ, ਸਿੱਖ ਨਾਲ ਵੀ ਸਲਾਮ ਦੁਆ ਸੀ ਉਹਨਾਂ ਦੀ। ਉਹਨਾਂ ਜਨਾਬ ਘੋੜੀ ਵੀ ਮੰਗ ਕੇ ਲੈ ਗਏ, ਬੰਦੂਕ ਸੀ ਇੱਕ ਮਿਲਦੀ ਸੀ ਨੰਬਰਦਾਰ ਨੂੰ ਸਿਰਫ। ਅੱਛਾ। ਉਹ ਬੰਦੂਕ ਵੀ ਮੰਗ ਕੇ ਲੈ ਗਏ। ਉਹ ਵੀ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ। ਅੱਛਾ। ਹਾਂਜੀ, ਘੋੜੀ ਵੀ ਦੇ ਛੱਡ ਦਿੰਦਾ ਕੋਈ ਕਿਸ ਤਰ੍ਹਾਂ ਨਹੀਂ ਦਿੰਦਾ। ਤੇ ਮੁੜ ਕੇ ਰਾਤ ਨੂੰ ਨਿਕਲੇ ਆ ਦਿਨ ਡੁੱਬੇ ਦੇ ਪਿੱਛੇ। ਮੇਰੇ ਉਹ ਲਾਮ ਦੇ ਬੰਦੇ ਦੱਸ ਦਿੰਦੇ ਸੀ ਨਾ ਵੀ ਤੁਹਾਡੇ ਪਿੰਡ ਦੇ ਫਲਾਣ ਜਗ੍ਹਾ ਤੇ ਮਸ਼ਵਰਾ ਹੋਣ ਡਿਆ ਵੀ ਖੰਡਵਾਲੀ ਤੇ ਅੱਜ ਹਮਲਾ ਕਰਨਾ। ਅੱਛਾ। ਤੇ ਲੋਕ ਪਿੰਡਾਂ 'ਚ ਨਿਕਲ ਗਏ ਨਾ ਘਰੋਂ, ਪੈਲੀਆਂ 'ਚ ਬਹਿ ਗਏ। ਤੁਸੀਂ ਵੀ ਨਾਲ ਹੀ ਸੀ? ਮੈਂ ਨਾਲ ਹੀ ਸੀਗੇ, ਪਰ ਕਿੱਥੇ। ਅੱਛਾ। ਉਹ ਮੁੜ ਕੇ ਫਿਰ ਉਹ ਜਿਹੜਾ ਤਾਰਪੁਰ ਗੁੱਜਰਾਂ ਦਾ ਪਿੰਡ ਸੀ ਪਹਾੜਾਂ 'ਚ। ਅੱਛਾ। ਪਹਾੜੀਆਂ ਲਾਗੇ। ਹਾਂਜੀ, ਜਿਵੇਂ ਨਹੀਂ ਦੱਸੋ ਪੁਰਾਣਾ ਇੰਨੀ ਦੂਰ ਸੀ ਉਹ। ਤੇ ਰਾਤ ਨੂੰ ਫਿਰ ਨਿਕਲ ਕੇ ਜੰਗਲ ਦੇ ਵਿੱਚੋਂ ਨਿਕਲ ਕੇ ਉੱਥੇ ਚਲੇ ਗਏ ਆ। ਅੱਛਾ। ਫਿਰ ਸਾਡਾ ਵਾਲਦ ਇੱਕ ਮੇਰੀ ਭੈਣ ਸੀ, ਇੱਕ ਮੈਨੂੰ ਲੈ ਆਇਆ ਵੀ ਲੰਗਰ ਲੂੰਗਰ ਖੋਲ੍ਹਣ ਨੂੰ ਪਿੱਛੇ ਪਿੰਡ। ਹਾਂਜੀ, ਰਾਤ ਨੂੰ ਅਸੀਂ ਆਪਣੇ ਉਹਨਾਂ ਜੱਟਾਂ ਦੇ ਪਿੰਡ ਚਲੇ ਜਾਣਾ ਡੰਗਰ ਬੰਨ੍ਹ ਕੇ। ਹਾਂਜੀ, ਤੇ ਸਵੇਰੇ ਅਸੀਂ ਆਉਣਾ ਫਿਰ ਡੰਗਰ ਖੋਲ੍ਹ ਲੈਣੇ। ਸਮਾਨ ਸਮੂਨ ਆਪਣਾ ਕੋਈ ਨਹੀਂ ਚੱਕਿਆ? ਕੋਈ ਸਹਿ ਨਹੀਂ ਚੁੱਕੀ, ਬਿਲਕੁਲ ਘਰ ਭਰੀ ਭਰਾਏ ਛੱਡੇ। ਘਰ ਭਰੇ ਭਰਾਏ ਛੱਡ? ਭਰੀ ਭਰਾਏ ਉਸੇ ਤਰ੍ਹਾਂ ਛੱਡੇ। ਮੇਰੇ ਨਵੇਂ ਜੀਤ ਦੇ ਕੱਪੜੇ ਪਾਣੇ, ਮਿੱਠੀ ਸੀ, ਮਿੱਠੀ ਤੇ ਹਮਲਾ ਹੋਇਆ। ਹਾਂਜੀ, ਤੇ ਉਹ ਜਨਾਬ ਨਵੇਂ ਕੱਪੜੇ ਕਿੱਲੀ ਤੇ ਟੰਗੇ ਨੇ। ਬੱਦਲ ਬਾਰਿਸ਼ਾਂ ਇੱਧਰ ਵੀ ਹੁੰਦੀ ਰਹੀਆਂ ਨੇ, ਉੱਧਰ ਬਾਰਿਸ਼ਾਂ ਬੜੀਆਂ ਹੁੰਦੀਆਂ ਸੀ। 8 ਦਿਨ ਚੌਥੇ ਦਿਨ 8 ਦਿਨ ਬਾਰਿਸ਼ ਆ ਗਿਆ, ਬੱਦਲ ਚੜ੍ਹੇ ਤੇ ਅੱਗੇ ਪਿੱਛੇ। ਅੱਛਾ। ਇਸ ਕਰਕੇ ਨਾ ਉੱਥੇ ਕੋਈ ਨਹਿਰ ਸੀ ਤੇ ਨਾ ਉੱਥੇ ਕੋਈ ਖੂਹ ਸੀ, ਕੋਈ ਸਹਿ ਨਹੀਂ ਸੀ ਹੈਗੀ। ਤੇ ਬਾਰਿਸ਼ ਦੇ ਸਿਰ ਤੇ ਪਾਣੀ ਕਮਾਦ ਵੀ, ਮਗੀਆਂ ਵੀ, ਚਰੀਆਂ ਵੀ, ਮੁੰਜੀਆਂ ਵੀ ਬਾਰਿਸ਼ ਨਾਲ ਹੀ ਹੁੰਦੀਆਂ ਸੀ। ਬਾਰਿਸ਼ ਨਾਲ ਸਭ ਕੁਝ ਹੁੰਦਾ। ਅੱਛਾ, ਫਿਰ ਤੁਸੀਂ ਆਪਣਾ ਡੰਗਰ ਖੋਲ ਕੇ ਲੈ ਗਏ? ਮੈਂ ਜਿਸ ਵੇਲੇ ਉਹਦੀ ਮੁੜਕਾ ਸਾਡਾ ਵਾਲਦ ਲੈ ਗਿਆ ਵੀ ਡੰਗਰ ਛੱਡ ਲਏ ਨੇ ਪਿੱਛੇ। ਮੈਂ ਡੰਗਰ ਖੋਲ੍ਹੇ, ਅਜੇ ਛੱਪੜ ਕੰਢੇ ਮੈਂ ਡੰਗਰ ਮੱਝਾਂ 2 ਝੋਟੀਆਂ ਸੀ, ਇੱਕ ਪਹਿਲੇ ਸੂਆ ਸੂਈ, ਇੱਕ ਦੂਜੇ ਸੂਆ ਸੂਈ। ਉਹ ਜਨਾਬ ਉਹਨੂੰ ਮੈਂ ਛੱਪੜ 'ਚ ਬਹਿ ਗਈਆਂ, ਮੈਂ ਤੇ ਢੱਗੇ ਤੇ ਗਾਂ, ਇੱਕ ਗਾਂ ਤੇ ਇੱਕ ਬੱਚਾ, 2 ਢੱਗੇ ਉਹ ਛੱਪੜ ਕੰਢੇ ਖੜੇ ਨੇ। ਤੇ ਉਧਰੋਂ ਸਿੱਖਾਂ ਦਾ ਕਾਫਲਾ ਆ ਗਿਆ। ਅੱਛਾ। ਹਾਂਜੀ, ਤੇ ਮੈਨੂੰ ਇਹ ਸੀ ਤੇ ਮੈਂ ਕਿਹਾ ਇਹ ਜਾਣ ਰਹੇ ਨੇ ਅੱਗੇ। ਸਾਡੇ ਪਿੰਡੋਂ ਕੱਚੀ ਸੜਕ ਲੰਘਦੀ ਸੀ ਨਾ ਅੱਗੇ, ਜਿਵੇਂ ਇੱਥੋਂ ਲੰਘਦੀ ਆ। ਹਾਂਜੀ। ਛੋਟਾ ਜਿਹਾ ਤਾਂ ਪਿੰਡ ਸੀ ਸਾਰਾ। ਅੱਛਾ, ਪਿੰਡ ਦੇ ਵਿੱਚੋਂ ਸੜਕ ਲੰਘਦੀ ਸੀ? ਪਿੰਡ ਦੇ ਵਿੱਚੋਂ ਲੰਘਦੀ ਸੀ, ਅੱਧੀ ਪੱਤੀਆਂ ਉੱਧਰ ਅੱਧੀ ਉੱਧਰ। ਤੇ ਉਹ ਜਨਾਬ ਮੈਂ ਕਿਹਾ ਅੱਗੇ ਜਾਣ ਰਹੇ ਨੇ। ਜਦੋਂ ਮੁੜੇ ਮੇਰੇ ਵੱਲ, ਇੰਨੀ ਕੁ ਦੂਰ ਸੀ ਮੈਂ ਜਿੱਥੇ ਉਹ ਬਾਹਰ ਨਿਕਲ ਜਾਈ ਪੈ ਸੜਕ ਤੋਂ। ਅੱਛਾ। ਵਿੱਚੋਂ ਪਿੰਡ ਦੇ ਵਿੱਚੋਂ ਲੰਘਦੀ ਸੀ। ਉਹ ਮੈਂ ਬਲਮ ਲੰਮੀ ਪਾ ਕੇ ਨਾ ਘਾਹ ਦੇ ਵਿੱਚ। ਅੱਛਾ। ਮੈਨੂੰ ਸਿਰਫ ਇਹ ਮੈਂ ਕਿਹਾ ਮੇਰੇ ਕੋਲ ਬਲਮ ਨਾ ਖੋਹ ਲੈਣ। ਤੇ ਪਿਸ਼ਾਬ ਦੇ ਬਰਤ ਮੈਂ ਬਹਿ ਗਿਆ, ਬਲਮ ਲੰਮੀ ਪਾ ਦੀ। ਸਹੀ। ਜਦੋਂ ਮੇਰੇ ਲਾਏ ਮੈਂ ਢੱਗਿਆਂ ਦੀ ਪੁੱਛਾਂ ਪੜ ਕੇ, ਪਾਣੀ ਬੜਾ ਬਾਰਿਸ਼ ਹੁੰਦੀਆਂ ਸੀ। ਛੱਪੜ ਸੀ 3 ਇੱਥੋਂ, ਜਿਵੇਂ ਭੀੜ ਨੂੰ ਤੁਸੀਂ ਗਏ ਤਾਂ ਨਹੀਂ ਹੋਣੇ ਕਦੇ ਵੀ? ਨਹੀਂ, ਮੈਂ ਨਹੀਂ। ਨੀਰੀ ਦੂਰ ਜੰਗਲ 'ਚ ਜਾ ਕੇ ਨਾ ਇੱਥੋਂ ਡੰਗਰ ਵਾੜਦੇ ਨੇ ਤੇ ਬੰਦਿਆਂ ਨੇ ਜਾਣਾ ਪੈਲੀਆਂ ਵਿੱਚੋਂ, ਤੇ ਡੰਗਰ ਕੋਈ ਬਾੜ ਦੇ ਵਿੱਚੋਂ ਨਾ ਬੰਦਾ ਲੰਘ ਸਕਦਾ ਨਾ ਡੰਗਰ ਲੰਘ ਸਕਦਾ। ਪੈਲੀਆਂ ਨੂੰ ਉੱਥੇ ਜਾ ਕੇ ਨਿਕਲੇ। ਤੁਸੀਂ ਵਿੱਚ ਵੜ ਕੇ ਪੂਛ ਫੜ ਕੇ? ਹਾਂ, ਮੈਂ ਪੁੰਛਾਂ ਫੜ ਕੇ ਨਾ ਢੱਗਿਆਂ ਦੀ ਪੁੰਛਾਂ ਫੜ ਕੇ ਇੱਕ ਛੱਪੜ ਲੰਘਿਆ। ਫਿਰ ਉਹਨਾਂ ਕੋਠਿਆਂ 'ਤੇ ਚੜ੍ਹੇ ਆ, ਕੋਠਿਆਂ 'ਤੇ ਚੜ੍ਹੇ ਤੇ ਫਿਰ ਉਹਨਾਂ ਨੇ
ਵਾ ਫਾਇਰ ਕਰੇ ਅੱਛਾ ਵੀ ਕਿਹੜਾ ਇੱਕ ਦੋ ਬੰਦਾ ਭੱਜ ਜਾਵੇ। ਹਾਂਜੀ ਤੇ ਜਦੋਂ ਉਹਨਾਂ ਨੇ ਫਾਇਰ ਕੀਤੇ ਮੈਂ ਫਿਰ ਜੰਗਲ ਨੂੰ ਨਿਕਲ ਗਿਆ ਸਿੱਧਾ। ਤੁਹਾਡੇ ਪਿੰਡ ਦੇ ਵਿੱਚ ਕੋਈ ਮਰਿਆ ਵੀ ਸੀ? ਨਹੀਂ ਪਿੰਡ 'ਚ ਨਹੀਂ ਮਰਿਆ, ਸਾਡਾ ਤਾਇਆ ਉੱਥੇ ਮਰਿਆ ਸੀ, ਕਤਲ ਹੋਇਆ ਜਿੱਥੇ ਉਹ ਤਾਹਰਪੁਰ ਪਿੰਡ 'ਚ ਗੁੱਜਰਾਂ ਦੇ ਗਏ। ਅੱਛਾ ਹਾਂਜੀ ਉੱਥੇ ਉਹ ਸਮਾਨ ਲੈਣ ਗਏ, ਛਾਲ ਆ ਗਿਆ ਨਾ ਅੱਗੋਂ। ਹਾਂਜੀ ਤੇ ਉਹ ਸਮਾਨ ਲੈਣ ਗਏ, ਕੋਨੇ ਗੁੱਜਰ ਨੇ ਆਪਣੀ ਬੁੱਢੀ ਘੱਲੀ ਆ ਤੇ ਮਾਂ ਘੱਲੀ ਆਪਣੀ ਤੇ ਵੀ ਉੱਥੋਂ ਸਮਾਨ ਲਿਆਓ, ਸਾਡੇ ਉਹਨਾਂ ਦੇ ਪਿੰਡ ਲਾਗੇ ਸੀ। ਅੱਛਾ ਉੱਥੋਂ ਸਮਾਨ ਲੈਣ ਗਏ, ਅੱਗੇ ਛਾਲ ਆ ਗਿਆ ਨਾ। ਹਾਂਜੀ ਤੇ ਸਮਾਨ ਲੈ ਗਏ, ਉਹ ਰਾਜ ਕਮਾਦ ਦੇ ਵਿੱਚ ਕਤਲ ਕਰੇ ਪਏ। ਬੰਦੇ ਦੇਖੇ ਫਿਰ ਸਾਡੇ ਵੱਲ ਦੀ ਗਏ ਆ। ਅੱਛਾ ਬੰਦੇ ਗਏ ਜਾ ਕੇ ਦੇਖੇ ਦੋਵੇਂ ਕਤਲ ਕਰੇ ਪਏ ਕਮਾਦ ਵਿੱਚ। ਉਹ ਸਿਰਫ ਕਤਲ ਹੋਇਆ, ਬਾਕੀ ਸਾਰੇ ਜੀ ਨਾ। ਅੱਛਾ ਫਿਰ ਤੁਸੀਂ ਉਹ ਪੂਛ ਫੜ ਕੇ ਨਿਕਲ ਗਏ ਅੱਗੇ ਨੂੰ? ਨਿਕਲ ਕੇ ਮੈਂ ਸਿਰ ਜੰਗਲ ਚਲਾ ਗਿਆ। ਜੰਗਲ ਸੀ ਸਾਰੇ ਪਿੰਡ ਦੇ ਵਿੱਚ ਨਾ, 3-4 ਮੁੰਡੇ ਸੀ। ਅੱਛਾ ਜਿਹੜੇ ਡੰਗਰ ਸਾਰੇ ਚਾਰਦੇ ਪਿੰਡ ਦੇ ਬੰਦੇ ਚਲੇ ਗਏ ਸੀ ਸਾਰੇ, ਜਨਾਨੀਆਂ ਵੀ ਕੱਢ ਛੱਡੀਆਂ। ਉਹ ਜੰਗਲ ਜਾ ਕੇ ਮੈਂ ਉਹਨੂੰ ਕਿਹਾ, ਮੈਂ ਕਿਹਾ ਪਿੰਡ ਤੇ ਹਮਲਾ ਹੋ ਗਿਆ। ਉਹ ਆਂਦੇ ਅਸੀਂ ਪਿੰਡ ਚਲੀਏ। ਹਾਂਜੀ ਅੱਛਾ ਮੈਂ ਕਿਹਾ ਤੁਹਾਡੇ ਕੋਲ ਸੋਟੀਆਂ ਉਹਨਾਂ ਕੋਲ ਬੰਦੂਕਾਂ ਨੇ, ਮੈਂ ਉਹਨਾਂ ਨੂੰ ਜਾਣ ਨਹੀਂ ਦਿੱਤਾ। ਹਾਂਜੀ ਫਿਰ ਕਿਸੇ ਤਰ੍ਹਾਂ ਕਰਦੀ ਕਰਾਂਦੇ ਅਸੀਂ ਫਿਰ ਜੰਗਲ 'ਚ ਰਹੇ, ਮੁੜ ਕੇ ਘਰ ਨਹੀਂ ਗਏ। ਅੱਛਾ ਕੱਪੜੇ ਨਵੇਂ ਟੰਗੇ ਆ, ਪਥੂਈ ਆ ਤੇ ਸਲਵਾਰ ਆ, ਕੁਰਤਾ, ਸਾਰੇ ਕਮੀਜ਼ ਕਿੱਲੀ ਦੇ ਟੰਗੇ, ਪੁਰਾਣੇ ਕੱਪੜੇ ਪਾ ਕੇ ਮੈਂ ਗਿਆ। ਬਾਰਿਸ਼ਾਂ ਜੋ ਹੁੰਦੀਆਂ ਸੀ। ਹਾਂਜੀ ਹਾਂਜੀ ਮੁੜ ਕੇ ਉੱਥੇ ਰਹੇ। ਉੱਥੋਂ ਫਿਰ ਨਾ ਅੱਸੂ ਦਾ ਮਹੀਨਾ ਆ ਗਿਆ। ਅੱਸੂ 'ਚ ਆ ਗਏ ਨਾ ਲੋਕੀ, ਤੁਹਾਨੂੰ ਪਤਾ ਜਿਸ ਪਿੰਡ ਦੇ ਵਿੱਚ 10 ਪਿੰਡ ਚਲੇ ਜਾਣ। ਹਾਂਜੀ ਹਾਂਜੀ ਉੱਥੇ ਕੋਈ ਸਹਾਇਤਾ ਨਹੀਂ ਨਾ ਲੱਭਦੀ। ਇਸ ਤਰ੍ਹਾਂ ਹੀ ਹੈ। ਹਾਂਜੀ ਖੂਹ ਇੰਨਾ ਡੂੰਘਾ ਉੱਥੇ ਪਹਾੜੀਆਂ 'ਚ, ਇੱਥੋਂ ਲਾਣ 4 ਬੰਦੇ ਫੜਨ, ਉਹਨੂੰ ਖਿੱਚਣਾ, ਡੋਲ ਨਿਕਲਾ ਤੇ ਉਹ ਚਲੇ ਜਾਣ ਪਿੰਡੋਂ ਬਾਹਰ, ਜਿਵੇਂ ਚਲੇ ਜਾਂਦੇ। ਉੱਥੇ ਪਹਾੜੀਆਂ ਦੇ ਖੂਹ ਬੜੇ ਡੂੰਘੇ ਵਿੱਚ। ਅੱਛਾ ਫਿਰ ਉੱਥੋਂ ਕਾਫਲਾ ਚੱਲਿਆ। ਹਾਂਜੀ ਇਕੱਠਾ ਹੀ ਕਾਫਲਾ ਚੱਲਿਆ, ਜਿਵੇਂ ਇੱਥੇ ਸਿੰਘ ਭਰੇ ਦੇ ਨਾਲ ਲੰਮਾ। ਅੱਛਾ ਉਹਨਾਂ ਕੋਲ ਡਾਚੀਆਂ ਸੀ, 2 ਡਾਚੀਆਂ ਉਹਨਾਂ ਨੇ ਅੱਗੇ ਲਾਈਆਂ ਅਸਲਾ ਲੈ ਕੇ, 2 ਇਸ ਸਾਈਡ ਤੇ ਲਾਈ, 2 ਇਸ ਸਾਈਡ ਤੇ ਲਾਈ, 2 ਪਿੱਛੇ ਲਾਈਆਂ। ਇੱਥੋਂ ਲੈ ਕੇ ਸ਼ਿਵਪੁਰ ਜਿੰਨਾ ਕਾਫਲਾ ਸੀ। ਸਹੀ। ਹਾਂਜੀ ਫਿਰ ਬਰਾੜੇ ਆ ਕੇ ਅਸੀਂ ਗੱਡੀ ਚੜ੍ਹੇ, ਰੇਲ ਗੱਡੀ 'ਚ। ਅਸਲਾ ਜਿੰਨਾ ਸੀ ਉੱਥੇ ਸੁੱਟਾਇਆ ਸਾਰਾ, ਸੁੱਟ ਦਿੱਤਾ। ਅੱਛਾ ਉਹ ਨਹਿਰ ਜੀ ਸੀ ਇੱਕ, ਉਹਦੇ ਵਿੱਚ ਰਾਤ ਨੂੰ ਰਹੇ ਆ, ਉੱਥੇ ਉਹਦੇ ਵਿੱਚ ਨਾ ਪਾਏ। ਇੱਥੇ ਆਪਣੇ ਨਾਲ ਹੀ ਸੀ? ਨਹੀਂ ਕੋਈ ਵੀ ਨਹੀਂ, ਡੰਗਰ ਸਭ ਕੁਝ ਉੱਥੇ ਰਹਿ ਗਿਆ। ਛੱਡ ਦਿੱਤੇ ਉੱਥੇ ਹੀ? ਉੱਥੇ ਹੀ ਡੰਗਰ ਜਾਣ ਦਾ ਕੋਈ ਮਸਲਾ ਸੀ, ਆਪਣੀ ਜਾਨਾਂ ਬਚਾ ਕੇ ਨਿਕਲਿਆ। ਫਿਰ ਕਾਫਲਾ ਕਿੰਨੇ ਦਿਨਾਂ 'ਚ ਪਾਕਿਸਤਾਨ ਪਹੁੰਚਿਆ? ਪਾਕਿਸਤਾਨ ਤੋਂ ਅਸੀਂ ਰਾਤ ਨੂੰ ਚੜ੍ਹੇ ਉੱਥੇ। ਹਾਂਜੀ ਤੇ ਰੈਵਿੰਡ ਆ ਕੇ ਉਤਰੀ ਸੀ ਗੱਡੀ, ਰੇਲ ਗੱਡੀ 'ਚ। ਅੱਛਾ ਰੇਲ ਗੱਡੀ 'ਚ? ਰੇਲ ਗੱਡੀ 'ਚ। ਰੇਲ ਗੱਡੀ ਨੂੰ ਰੋਕਿਆ ਤਾਂ ਨਹੀਂ ਕਿਸੇ ਨੇ? ਉਸੇ ਅੰਮ੍ਰਿਤਸਰ ਦੋ ਬੋਗੀਆਂ ਕੱਟ ਲਈਆਂ ਸੀ ਉਹਨਾਂ ਨੇ, ਤੁਹਾਡੀ ਸਿੱਖਾਂ ਨੇ। ਫਿਰ ਉਹਨਾਂ ਨੇ ਫੋਨ ਕੀਤਾ ਪਾਕਿਸਤਾਨੀ ਫੌਜ ਨੂੰ, ਫੌਜ ਗਈ ਹੈ ਫਿਰ ਜਾ ਜਾਵੇ। ਅੱਛਾ ਫਿਰ ਤੁਹਾਨੂੰ ਅੰਮ੍ਰਿਤਸਰ ਆ ਗਏ। ਸਹੀ। ਅੰਮ੍ਰਿਤਸਰ ਤੋਂ ਸਰਹੱਦ ਦੇ ਨਾਲ ਹੀ ਹੈ ਨਾ। ਟ੍ਰੇਨ ਦੇ ਅੰਦਰ ਬੈਠੇ ਸੀ ਕਿ ਉੱਪਰ ਬੈਠੇ ਸੀ? ਉੱਪਰ ਵੀ ਬੈਠੇ, ਅੰਦਰ ਵੀ ਬੈਠੇ। ਤੁਸੀਂ ਕਿੱਥੇ ਸੀ? ਅਸੀਂ ਤਾਂ ਅੰਦਰ ਸੀ। ਅੱਛਾ ਅੰਦਰ ਬੈਠੇ ਸੀ। ਉਹ ਨਾਲ ਜੀ ਬੰਨੀ ਜੀ ਨਹੀਂ ਹੁੰਦੀ, ਬਣੀ ਹੋਈ ਆ। ਹਾਂਜੀ ਰੇਲ ਗੱਡੀ ਦੇ ਵਿੱਚ। ਹਾਂਜੀ ਪਰਛੱਤੀ ਜੀ ਬਣੀ ਹੁੰਦੀ ਉਹਦੇ ਸੌਣ ਵਾਸਤੇ। ਹਾਂਜੀ ਬਰਥ ਉਹਦੇ ਵਿੱਚ ਬੈਠੇ। ਇੱਕ ਮੈਂ, ਇੱਕ ਮੇਰੀ ਭੈਣ, 2 ਜਣੇ। ਸਹੀ ਹੋ ਗਿਆ। ਤੇ ਇਹ ਜਿਹੜਾ ਪਿੰਡ ਜਿੱਥੇ ਹੁਣ ਅਸੀਂ ਬੈਠੇ, ਇਹਦਾ ਪੂਰਾ ਕੀ ਨਾਮ ਹੈ? ਹਾਂਜੀ ਇਹਦਾ ਪੂਰਾ ਕੀ ਨਾਮ ਹੈ? ਇਹਦਾ ਪੱਡਿਆਂ ਵਾਲਾ ਨਾਮ ਹੈ। ਪੱਡਿਆਂ ਵਾਲਾ? ਹਾਂਜੀ। ਤੇ ਪੱਡਿਆਂ ਵਾਲੇ ਕਿੱਦਾਂ ਆਏ ਫਿਰ? ਪੱਡਿਆਂ ਵਾਲੇ ਤੋਂ ਅਸੀਂ ਆਏ ਉੱਥੋਂ, ਇੱਥੋਂ ਜਿਉਂ ਚੜ੍ਹੇ ਨਾ ਫਿਰ ਰੈਮਿੰਡੋਂ। ਹਾਂਜੀ ਤੇ ਉੱਥੇ ਰਹੇ ਆ, ਦੇਗਾਂ ਦੂਗਾਂ ਪੱਕਦੀਆਂ ਸੀ ਲੋਕਾਂ ਨੂੰ। ਹਾਂਜੀ ਅੱਛਾ। ਤੇ ਉਹ ਜਨਾਬ ਜੀ ਪਹਿਲਾਂ ਉਤਰੇ ਉੱਥੇ ਰੈਮਿੰਡੋ ਦੇ, ਤੇ ਮੁੜ ਕੇ ਚੜ੍ਹ ਗਏ, ਗੱਡੀ ਚੜ੍ਹੇ ਆ। ਉਹ ਮੁਲਤਾਨ ਤੱਕ ਅੱਗੇ ਮੁਜ਼ੱਫਰਗੜ੍ਹ ਉੱਥੇ ਤੱਕ ਚਲੇ ਗਏ। ਉਧਰ ਚਲੇ ਗਏ। ਫਿਰ ਬੰਦਿਆਂ ਨੇ ਸੋਚਿਆ ਵੀ ਬੜੀ ਦੂਰ ਆ ਗਏ, ਕਿਉਂਕਿ ਸਾਰੇ ਅਨਪੜ੍ਹ ਤੋਂ ਬੰਦੇ ਸੀ। ਹਾਂਜੀ ਉਹ ਮੁੜ ਕੇ ਫਿਰ ਉੱਥੋਂ ਫਿਰ ਵਾਪਸੀ ਹੋਏ, ਫਿਰ ਬੋਲੀ ਕੰਪ 'ਚ ਰਹੇ। ਅੱਛਾ ਇੱਥੇ ਲਾਹੌਰ ਦੇ ਪਰਲੇ ਬੰਨੇ ਨਾ। ਹਾਂਜੀ ਕੰਪ ਸੀ ਉੱਥੇ, ਬੈਰੀਆਂ ਬੂਰੀਆਂ ਬੜੀਆਂ ਸੀ ਘੋੜਿਆਂ ਵਾਸਤੇ। ਸਹੀ। ਉੱਥੇ ਰਹੇ, ਉੱਥੇ ਰਾਸ਼ਨ ਮਿਲਦਾ ਰਿਹਾ। ਹਾਂਜੀ ਤੇ ਉੱਥੋਂ ਫਿਰ ਉੱਠੇ, ਫਿਰ ਚਲੇ ਗਏ ਬਰਕੀ ਜਹਾਰੇ, ਉਹ ਸਰਹੱਦ ਦੇ ਉੱਤੇ। ਅੱਛਾ ਪਤਾ ਹੀ ਨਹੀਂ ਸੀ ਕਿਸੇ ਨੂੰ। ਹਾਂਜੀ ਉੱਥੇ ਮਕਾਨ ਮਕੂਨ ਕੱਚੇ ਕੁੱਚੇ, ਤੇ ਉੱਥੇ ਰਹੇ। ਫਿਰ ਉੱਥੇ ਰਾਸ਼ਨ ਲੈਂਦੇ ਸੀ, ਮਿਲਦਾ ਸੀ ਰਾਸ਼ਨ। ਅੱਛਾ ਜਿਹੜੇ ਕੰਪ 'ਚ ਰਹੇ ਸੀ, ਚੌਲ ਵੀ ਮਿਲਦੇ ਸੀ, ਰੋਟੀਆਂ ਵੀ ਮਿਲਦੀ ਸੀ। ਅਸੀਂ ਤਾਂ ਸੁੱਤੀਆਂ ਰੋਟੀਆਂ ਪਕਾ ਕੇ ਖਾਧੀਆਂ ਨੇ, ਜਿਹੜੇ ਡੰਗਰਾਂ ਨੂੰ ਪਾਈ ਦੀ ਹੁਣ। ਅੱਛਾ ਹਾਂਜੀ ਉੱਥੋਂ ਫਿਰ ਉੱਥੋਂ ਉੱਠਣ ਨਾ ਦੇਣ ਗੌਰਮੈਂਟ। ਹਾਂਜੀ ਫਿਰ ਗੌਰਮੈਂਟ ਉੱਥੋਂ ਨਾ ਦੇ, ਸਰਹੱਦ ਦੇ ਉੱਤੇ ਸਿੱਖ ਆ ਜਾਂਦੇ ਸੀ ਰਾਤ ਨੂੰ।
ਅੱਛਾ ਹਾਂਜੀ ਬਾਰਡਰ ਤੇ ਉਹ ਬਾਰਡਰ ਦੇ ਉੱਤੇ ਹੀ ਥਾਣਾ ਵੀ ਵਿੱਚ ਆ ਸਹੀ ਉਹਦੇ ਵਰਗੀ 'ਚ ਥਾਣਾ ਵੀ ਵਿੱਚ ਸੀ ਉੱਥੋਂ ਫਿਰ ਰਾਤ ਨੂੰ ਗੱਡਾ ਲੱਦ ਕੇ ਨਾ ਸੰਢਿਆਂ ਵਾਲਾ ਗੱਡਾ ਲੱਦ ਕੇ ਹਾਂਜੀ ਉਹਦੇ ਸਮਾਨ ਲੱਗ ਕੇ ਅਸੀਂ ਫਿਰ ਆ ਗਏ ਉੱਥੇ ਫੈਜ਼ਪੁਰ ਅੰਟਾਰੀ ਅੱਛਾ ਨੂਰੇ ਵਾਲਾ ਸੜਕਪੁਰ ਜਿਹੜੀ ਜਾਂਦੀ ਨਾ ਸੜਕਪੁਰ ਜੀ ਜੀ ਉਹਦੇ ਲਾਇਆ ਨੂਰੇ ਵਾਲਾ ਅੰਟਾਰੀ ਉੱਥੇ ਆ ਗਏ ਉੱਥੇ ਰਹੇ 3-4 ਸਾਲ ਉੱਥੇ ਪਾਣੀ ਮਿਲਦਾ ਸੀ ਸਿਰਫ 3 ਮਹੀਨੇ ਮੁੰਡਿਆਂ ਦੇ ਦੌਰ 'ਚ ਅੱਛਾ ਉੱਥੇ ਨਾ ਖੂਹ ਤੇ ਜਿਹਨੇ ਫਸ ਬੀਜਣੀ ਤੇ ਟਿੰਡੇ ਵਾਲੇ ਖੂਹ ਹੁੰਦੇ ਸੀ ਅੱਛਾ ਉਹਦੇ ਨਾਲ ਢੱਗੇ ਜੋ ਗਏ ਜਾਂ ਸੰਡੇ ਜੋ ਗਏ ਉਹਦੇ ਵਿੱਚੋਂ ਪਾਣੀ ਉਹ ਪਿਆਉਂਦੇ ਸੀ ਤੇ ਫਿਰ ਬੰਦੇ 2 ਆਉਂਦੇ ਰਹੇ ਜਾਂਦੇ ਰਹੇ ਵਿੱਚੋਂ ਕਿਤੇ ਜ਼ਮੀਨ ਕਿਤੇ ਲਾਮੇ ਕਰੀਏ ਪਏ ਉਦੋਂ ਜ਼ਮੀਨ ਕੋਈ ਨਹੀਂ ਮਿਲੀ ਇੱਥੇ ਮੁੜ ਕੇ ਫਿਰ ਆਏ ਜਿਵੇਂ ਪੱਖੀ ਬਾਹਰ ਚੱਲਦੇ ਨੇ ਹਾਂਜੀ ਗੱਡਿਆਂ ਦੇ ਅੱਛਾ ਉਹ ਜਨਾਬ ਮੁੜ ਕੇ ਫਿਰ ਇੱਥੇ ਆਏ ਆ ਇੱਥੇ ਪਹਿਲਾਂ ਕੱਚੀ ਲਾਟ 'ਚ ਮਿਲੀਆਂ ਜ਼ਮੀਨਾਂ ਸਾਡਾ ਤਾਂ ਚੌਥਾ ਹਿੱਸਾ ਮਿਲਿਆ ਉੱਤੇ ਪੂਰੀ ਨਹੀਂ ਮਿਲੀ ਨਾ ਜੇ ਅਸੀਂ ਭਿੜ 'ਚ ਇਧਰ ਪਾਉਂਦੇ ਨਾ ਟਿੱਬੇ 'ਚ ਹਾਂਜੀ ਬਿਰਾਨ ਪੂਰੀ ਮਿਲਦੀ ਸੀ ਅੱਛਾ ਹਾਂਜੀ ਕਿੰਨੀ ਜ਼ਮੀਨ ਸੀ ਆਪਣੀ 5 ਪੈੜੀਆਂ ਅੱਛਾ 5 ਪੈੜੀਆਂ ਇੱਥੇ ਆ ਕੇ ਕਿੰਨੀਆਂ ਮਿਲੀਆਂ ਇੱਥੇ ਆ ਕੇ ਤੇ ਜੇ ਇੱਧਰ ਲੈਂਦੇ ਨਾ ਫਿਰ ਪੂਰੀ 5 ਮਿਲਣੀਆਂ ਸੀ ਉਧਰ ਇੱਕ ਪੈੜੀ 4 ਪੈੜੀਆਂ ਦੀ ਇੱਕ ਪੈੜੀ ਮਿਲਦੀ ਸੀ ਅੱਛਾ ਟਿੱਬੇ ਦੀਆਂ 4 ਪੈੜੀਆਂ ਸਾਡਾ ਬਿਰਾਨ ਲਿਖਿਆ ਨਾ ਸਹੀ ਸਹੀ ਹਾਂਜੀ ਤੇ ਉਹ ਜਨਾਬ ਜੀ ਸਾਨੂੰ ਤਾਂ ਇੱਥੇ ਆ ਕੇ ਸਾਰੀ 5.5 ਪੈੜੀਆਂ ਮਿਲੀਆਂ ਬਸ ਬਸ ਬੜਾ ਕੁਝ ਗਵਾਇਆ ਜੀ ਹੁਣ ਕਦੀ ਪਿੰਡ ਯਾਦ ਆਇਆ ਆਪਣਾ ਯਾਦ ਹੀ ਯਾਦ ਰਾਤ ਨੂੰ ਖੁਆਬ 10 ਸਾਲ ਖੁਆਬ ਆਉਂਦੇ ਰਹੇ ਉਹੀ ਕੀ ਖੁਆਬ 'ਚ ਆਉਂਦਾ ਸੀ ਖੁਆਬ 'ਚ ਉਹ ਆਉਂਦਾ ਸੀ ਜਿਵੇਂ ਮਿਲੇ ਹੋਏ ਜਿਵੇਂ ਵਿਚਾਲੇ ਪਏ ਨੇ ਹਾਂਜੀ ਪਹਿਲਾਂ ਮੈਂ ਆ ਕੇ 5 ਰੁਪਏ ਮਹੀਨੇ ਤੇ ਉੱਥੇ ਰਿਹਾ ਨੂਰੇ ਵਾਲੇ ਫੈਜ਼ਪੁਰ ਅੱਛਾ ਅੰਟਾਰੀ ਲੱਗੇ 5 ਰੁਪਏ ਉੱਥੇ ਕੰਮ ਕਰਦੇ ਸੀ ਉਹਨੇ ਆਖਿਆ ਕੁਝ ਨਹੀਂ ਕਰਾਉਣਾ ਸਿਰਫ ਸੰਡੇ ਜੋ ਕੇ ਜਿੱਥੇ ਗੱਦੀ ਤੇ ਬਹਿ ਰਹਿਣਾ ਉਹਨਾਂ ਮੇਰੇ ਕੋਲ ਹਲ ਬੁਆਏ ਨੰਗੇ ਪੈਰੀ ਪੋਹ ਦੇ ਮਹੀਨੇ 'ਚ ਓਏ ਹੋਏ ਹਾਂਜੀ ਮਜ਼ਦੂਰੀਆਂ ਕੀਤੀਆਂ ਮਜ਼ਦੂਰੀਆਂ ਕੀਤੀਆਂ 5 ਰੁਪਏ ਮਹੀਨੇ 5 ਵੀ ਨਹੀਂ ਦਿੱਤੇ ਫਿਰ 4 ਰੁਪਏ ਦਿੱਤੇ ਸੀ ਇਹ ਜ਼ਾਲਮ ਲੋਕ ਸੀ ਤੇ ਸਾਨੂੰ ਤਾਂ ਉੱਥੇ ਫਿਰ ਅਸੀਂ ਫਿਰ ਇੱਥੇ ਆਏ ਇੱਥੇ ਆ ਕੇ ਸਾਨੂੰ ਤਾਂ ਆਂਦੇ ਲੋਕੀ ਪੱਖੀ ਬਾਸਾਂ ਵਾਂਗੇ ਨਾ ਜਿਵੇਂ ਪੱਖੀ ਬਾਸ ਹੁੰਦੇ ਉਹ ਸਭ ਤੇ ਆ ਕੇ ਆਹ ਮਸਜਿਦ ਦਾ ਇੱਥੇ ਬੋਰਡ ਹੁੰਦਾ ਸੀ ਇਹ ਦਾਰਾ ਸੀ ਤੇ ਅੱਛਾ ਇੱਥੇ ਮਸਜਿਦ ਆ ਸਾਡੀ ਹੈ ਇੱਥੇ ਦਾਰਾ ਸੀ ਬਣਿਆ ਇੱਥੇ ਆ ਕੇ ਡੇਰਾ ਲਾਇਆ ਸਾਰਾ ਚੰਗਾ ਸਲੂਕ ਨਹੀਂ ਸੀ ਕੀਤਾ ਇਹਨਾਂ ਨੇ ਨਾ ਸਲੂਕ ਕਿੱਥੇ ਇਹਨਾਂ ਤੋਂ ਉਹ ਗਜਾਣੇ ਵਾਲੇ ਤੇ ਉਹ ਸਲਾਰਾਂ ਵਾਲੇ ਇਹਨਾਂ ਨੇ ਪਿੰਡ ਵੰਡੇ ਹੋਏ ਸੀ ਅੱਛਾ ਪਿੰਡ ਵੰਡੇ ਹੋਏ ਸੀ ਬਈ ਜਿੱਧਰ ਸਲਾਰਾਂ ਨੇ ਜਾਣਾ ਉੱਧਰ ਗਜਾਣੇ ਵਾਲਿਆਂ ਨੇ ਜਾਣਾ ਅੱਛਾ ਜ਼ੁਲਮ ਤੇ ਉਹਨਾਂ ਲੋਕਾਂ ਨਾਲ ਹੀ ਹੋਇਆ ਨੇ ਜਿਨ੍ਹਾਂ ਨੇ ਹਿਜਰਤ ਕੀਤੀ ਹਿਜਰਤ ਕੀਤੀ ਚਾਹੇ ਉਹ ਇਧਰੋਂ ਉਧਰ ਗਏ ਨੇ ਜਾਂ ਇਧਰੋਂ ਹਾਂਜੀ ਇੱਧਰ ਆਏ ਨੇ ਜਿਹੜੇ ਸਾਡੇ ਤੋਂ ਉੱਥੇ ਬੰਦੇ ਹਿੰਦੁਸਤਾਨ 'ਚ ਜਿੰਨੇ ਇੱਧਰ ਨਹੀਂ ਆਏ ਜਿੰਨੇ ਉੱਥੇ ਰਹੇ ਨੇ ਇਸ ਤਰ੍ਹਾਂ ਹੀ ਹਾਂਜੀ ਜੋ ਰਹੇ ਹਾਂਜੀ ਜ਼ਿਆਦਾ ਠੀਕ ਹੋ ਗਿਆ ਬਜ਼ੁਰਗੋ ਬੜਾ ਵਧੀਆ ਲੱਗਿਆ ਕੋਸ਼ਿਸ਼ ਕਰਾਂਗੇ ਅਗਰ ਉੱਥੋਂ ਦਾ ਕੋਈ ਬੰਦਾ ਇਹ ਵੀਡੀਓ ਵੇਖਦਾ ਹੋਵੇ ਹਾਂਜੀ ਤੁਹਾਡੇ ਪਿੰਡ ਦੀ ਵੀਡੀਓ ਬਣਾ ਕੇ ਭੇਜੇ ਅਗਰ ਉਹ ਮਸਜਿਦ ਖੜੀ ਹੈ ਜਾਂ ਉਹ ਛੱਪੜ ਜਿੱਥੇ ਤੁਸੀਂ ਵੜ ਗਏ ਸੀ ਅਗਰ ਉਹ ਚੀਜ਼ਾਂ ਵਿਖਾ ਦੇ ਦੋਵੇਂ ਪਾਸੇ ਬਾੜਾਂ ਹੁੰਦੀਆਂ ਸੀ ਨਾ ਡੰਗਰ ਲੰਘ ਸਕਦਾ ਸੀ ਤੇ ਨਾ ਜਿਹੜਾ 3 ਛੱਪੜ ਸੀ ਚਲੋ ਜੀ ਕੋਸ਼ਿਸ਼ ਕਰਾਂਗੇ ਉਹ ਤੁਹਾਨੂੰ ਉਹ ਛੱਪੜ ਅਗਰ ਉਹਨਾਂ ਦੀ ਕੋਈ ਨਿਸ਼ਾਨੀ ਹੈਗੀ ਤੇ ਵਿਖਾਉਣ ਤੇ ਪਿੰਡ ਦੀ ਜਿਵੇਂ ਇੱਥੇ ਬਦਲੇ ਇਹ ਸਾਰਾ ਉਜਾੜੀ ਪਿਆ ਜਿੱਥੇ ਆ ਕੇ ਸੀ ਵਸੇ ਇੰਦਰ ਵੀ ਸੜਕੋਂ ਪਰਾਂ ਘਰ ਸੀ ਸਾਰੇ ਸਹੀ ਹੋ ਗਿਆ ਅਸੀਂ ਤਾਂ ਸਾਰੇ ਅੰਮ੍ਰਿਤਸਰੀਏ ਪਹਿਲਾਂ ਆ ਗਏ ਸੀ ਗੁਜਰੀ ਪਹਿਲਾਂ ਆ ਗਏ ਸੀ ਇਸ ਪਿੰਡ 'ਚ ਅਸੀਂ 5-4 ਸਾਲ ਪਿੱਛੇ ਆਏ ਇਹਨਾਂ ਨੂੰ ਮਕਾਨ ਵੀ ਮਿਲੇ ਆ ਡੰਗਰ ਵੀ ਮਿਲੇ ਆ ਤੇ ਅਸੀਂ ਤਾਂ 5-4 ਸਾਲ ਉੱਥੇ ਨੂਰੇ ਵਾਲੇ ਰਹਿ ਕੇ ਆਏ ਨਾ ਸਹੀ ਚਲੋ ਜੀ ਅੱਲਾ ਨੇ ਫਿਰ ਵੀ ਬਾਂਹ ਫੜੀ ਤੁਹਾਡੀ ਮਾਸ਼ਾਅੱਲਾ ਹਾਂਜੀ ਬੜਾ ਜ਼ਬਰਦਸਤ ਮਕਾਨ ਨੇ ਬੜੀ ਜ਼ਬਰਦਸਤ ਜਗ੍ਹਾ ਮਿਹਰਬਾਨੀ ਯਾਰ ਇਸ ਤਰ੍ਹਾਂ ਦਾ ਨਹੀਂ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।